261 ਭਾਗੋਵਾਲ ਲੈਲਪੁਰ। ਇਹ 261 ਚੱਕ ਭਾਗੋਵਾਲ ਆ ਜਿਹਦੇ ਕੋਈ ਪੁਰਾਣੇ ਬਜ਼ੁਰਗ ਵਸਿੰਦੇ ਆ ਜੋ ਇੱਕ ਨਾਮ ਸੁਣੀ ਬਾਬਾ ਤਾਲਕ ਸੁਣੀ ਜਿੱਥੇ ਮੈਂ ਨਾਮ ਸੁਣਿਆ ਉਹ ਜਲਦੀ ਅਸੀਂ ਆਪਣੇ ਘਰ ਪਹੁੰਚੇ ਇੰਡੀਆ ਚੋਂ ਮਹਿਮਾਨ ਮਿਲਣਾ ਸ਼ੁਰੂ ਹੋਇਆ। ਬਾਬਾ ਵੀ ਆ ਗਏ। ਪਿੱਛੇ ਬਜ਼ੁਰਗ ਜਿਹੜੇ ਸਰਦਾਰ ਗੰਡਾ ਸਿੰਘ ਸੀਗੇ, ਉਸ ਤੋਂ ਬਾਅਦ ਸਰਦਾਰ ਬੁੱਧ ਸਿੰਘ ਤੋਂ ਬਾਅਦ ਦੋ ਪੁੱਤਰ ਸੀ ਬੂੜ ਸਿੰਘ ਤੇ ਬਾਵਾ ਸਿੰਘ। ਅਸੀਂ ਸਰਦਾਰ ਬੂੜ ਸਿੰਘ ਦੇ ਪਰਿਵਾਰ ਚੋਂ ਆ। ਤੁਹਾਡਾ ਕਿਹੜਾ ਚੱਕ ਸੀਗਾ? ਇਹੀ ਪਿੰਡ ਸੀ ਇਹਨਾਂ ਦਾ। ਇੱਥੇ ਹੀ ਕਿਹੜੀ ਉਲਾਦ ਹੋ ਅਸੀਂ ਬੂੜ ਸਿੰਘ ਦੇ ਪਰਿਵਾਰ ਉਹ ਤੇਰਾ ਭਲਾ ਹੋ ਜਾਏ। ਮੈਂ ਪਰਸੋਂ ਵੀ ਯਾਦ ਕਰਦਾ ਸੀ, ਮੈਂ ਕਿਹਾ ਕੋਈ ਬੰਦਾ ਨਹੀਂ ਪਿੰਡ ਦਾ ਆਇਆ। ਬਾਬਾ ਨਾਲ ਦੱਸੀ ਜਾ ਕਿਹੜਾ ਕਿਹੜਾ ਘਰ ਆ ਬਾਬਾ ਕੁਛ ਹੋ ਗਿਆ। ਕਿੱਥੇ ਕੀ ਘਰ ਸੀਗਾ ਬੂੜ ਸਿੰਘ ਦਾ? ਇੱਥੇ ਆ ਮੁੜ ਕੇ ਆਇਆ ਹੁਣ। ਆ ਹਾਤਾ ਸਿੰਘ ਬੂੜ ਸਿੰਘ ਦਾ ਆ ਜਿਹੜਾ ਆ ਹਾਤਾ ਹੁੰਦਾ ਸੀ ਇਹਨਾਂ ਦਾ। ਆ ਜਗ੍ਹਾ ਜਿਹੜੀ ਇਹ ਗੁਰਦੁਆਰੇ ਦੀ ਆ। ਦਾ ਘਰ ਬਣਿਆ? ਹਾਂ ਜੀ, ਘਰ ਬਣਿਆ ਜਿਹੜਾ। ਅਬਦੁਲ ਕਿੰਨਾ ਦਾ ਘਰ ਸੀਗਾ? ਬਾਬਾ ਦੱਸ ਇਹਨਾਂ ਨੂੰ। ਕਿਹੜਾ? ਇਹ ਜਿੱਥੇ ਖਲੋਤੇ ਆਪਾਂ। ਇਹ ਤਾਰਾ ਸਿੰਘ ਤੇ ਬਹਾਦਰ ਸਿੰਘ ਸੀ ਉਹਨਾਂ ਦਾ ਨਾਮ। ਤਾਰਾ ਸਿੰਘ ਤੇ ਬਹਾਦਰ ਸਿੰਘ। ਹਾਂਜੀ। ਵੀਰ ਜੀ ਇਹ ਕਿੱਥੇ ਬੈਠੇ ਨੇ ਤਾਰਾ ਸਿੰਘ ਤੇ ਬਹਾਦਰ ਸਿੰਘ? ਇਹ ਕੁਝ ਤਾਂ ਪੰਜ ਗਰਾਈਆਂ ਬੈਠੇ ਜਾ ਕੇ, ਹੂੰ ਕੁਝ ਸਰਾਲੀ ਪਿੰਡ ਬੈਠੇ ਨੇ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਹਮੇਸ਼ਾ ਦੀ ਤਰ੍ਹਾਂ ਅਸੀਂ ਪੰਜਾਬ ਦਾ ਇਤਿਹਾਸ ਨੂੰ ਲੈ ਕੇ ਆਪ ਜੀ ਨੇ ਰੂਬਰੂ ਹੁੰਦੇ ਰਹਿੰਦੇ ਹਾਂ। ਔਰ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਐਸੇ ਸਾਡੇ ਵੀਰ ਨੇ ਜਿਹੜੇ ਸਾਡੇ ਪਿਛੋਕੜ ਦੱਸਣ ਵੇਲੇ ਜਾਂ ਗੁਰੂ ਧਾਮਾਂ ਦੇ ਇਤਿਹਾਸ ਦੱਸਣ ਵੇਲੇ ਸਾਡੀ ਹੈਲਪ ਕਰਦੇ ਰਹਿੰਦੇ ਨੇ। ਸੋ ਇਸ ਵੇਲੇ ਜਿਹੜੇ ਮੇਰੇ ਨਾਲ ਇਸ ਵੇਲੇ ਭਾਈ ਸਾਹਿਬ ਮੌਜੂਦ ਨੇ, ਭਾਈ ਸਾਹਿਬ ਭਾਈ ਰਾਜਪਾਲ ਸਿੰਘ ਜੋ ਕਥਾਵਾਚਕ ਵੀ ਨੇ, ਤੇ ਭਾਈ ਸਾਹਿਬ ਹੋਰ ਇਹਨਾਂ ਪਿਛੋਕੜ ਵੀ ਇੱਥੋਂ ਦਾ ਹੈ। ਇਹਨਾਂ ਦੇ ਪਿੰਡ ਵੀ ਜਾਵਾਂਗੇ, ਲੇਕਿਨ ਇਹਨਾਂ ਦੇ ਪਿੰਡ ਤੋਂ ਪਹਿਲੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਪਿੰਡ ਕਿਹੜਾ ਸੀ, ਇਹਨਾਂ ਦੇ ਵੱਡ ਵਡੇਰੇ ਕੌਣ ਸਨ, ਤਾਂ ਕਿ ਫਿਰ ਉੱਥੇ ਪਹੁੰਚਣ ਦੇ ਵਿੱਚ ਸਾਡੀ ਆਸਾਨੀ ਹੋਵੇ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ ਕੀ ਹਾਲ ਚਾਲ ਤੁਹਾਡਾ? ਬਸ ਵਧੀਆ ਜੀ, ਤੁਸੀਂ ਸੁਣਾਓ? ਠੀਕ ਠਾਕ ਹੋ? ਬਹੁਤ ਵਧੀਆ ਜੀ। ਅੱਛਾ ਭਾਈ ਸਾਹਿਬ ਜੀ, ਤੁਹਾਡੇ ਪਿਤਾ ਜੀ ਦਾ ਨਾਮ ਜਾਣ ਸਕਦੇ ਹਾਂ ਤਾਂ ਕਿ ਅਸੀਂ ਕਹਾਣੀ ਵੱਲ ਵੱਧ ਸਕੀਏ? ਮੇਰੇ ਪਿਤਾ ਜੀ ਤਿੰਨ ਭਰਾ ਨੇ। ਜੀ। ਸਭ ਤੋਂ ਵੱਡੇ ਤਾਇਆ ਜੀ ਸਰਦਾਰ ਬਲਜੀਤ ਸਿੰਘ, ਤੇ ਉਸ ਤੋਂ ਬਾਅਦ ਡੈਡੀ ਸਰਦਾਰ ਸੁਰਜੀਤ ਸਿੰਘ, ਫਿਰ ਚਾਚਾ ਜੀ ਸਰਦਾਰ ਮਨਜੀਤ ਸਿੰਘ। ਅੱਛਾ। ਤੇ ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਸਵਿੰਦਰ ਸਿੰਘ। ਸਵਿੰਦਰ ਸਿੰਘ ਤੁਹਾਡੇ ਦਾਦਾ ਜੀ? ਹਾਂਜੀ, ਉਹਨਾਂ ਦਾ ਜਨਮ ਇੱਧਰ ਦਾ। ਹਾਂ, ਇੱਧਰ ਕਿਹੜੇ ਪਿੰਡ ਦੇ ਸੀਗੇ? 261 ਭਾਗੋਵਾਲ ਲੈਲਪੁਰ। 261 ਚੱਕ ਭਾਗੋਵਾਲ ਲੈਲਪੁਰ। ਤੁਹਾਨੂੰ ਬ੍ਰਾਂਚ ਦਾ ਉਹਨਾਂ ਨੇ ਦੱਸਿਆ ਕਿਹੜੀ ਬ੍ਰਾਂਚ ਤੇ ਪਿੰਡ ਪੈਂਦਾ ਸੀ? ਨਹੀਂ, ਉਹ ਨਹੀਂ ਦੱਸਿਆ, ਸਿਰਫ ਇੰਨਾ ਪਤਾ ਸੀ ਭਾਗੋਵਾਲ ਲੈਲਪੁਰ। ਤੇ ਕੁਝ ਮੈਂ ਆਪਣੇ ਪਰਿਵਾਰ ਚੋਂ ਪੁੱਛਿਆ ਕੁਝ, ਤੇ ਉਹਨਾਂ ਵੀ ਇਹ ਦੱਸਿਆ ਸੀਗਾ ਭਾਗੋਵਾਲ ਜੀ। ਠੀਕ ਹੈ। ਭਾਗੋਵਾਲ ਤਾਂ ਇੱਥੇ ਇੱਕੋ ਹੀ ਹੈ, ਰੱਖ ਬ੍ਰਾਂਚ ਦੇ ਉੱਪਰ ਸਮੁੰਦਰੀ ਦੇ ਇਲਾਕੇ। ਮੇਰਾ ਖਿਆਲ ਉਹੀ ਤੁਹਾਡਾ ਪਿੰਡ ਹੋਏਗਾ, ਆਪਾਂ ਸਰਚ ਵੀ ਕਰਾਂਗੇ। ਅੱਛਾ, ਨਾਲ ਦੇ ਨਾਲ ਕੀ ਯਾਦਾਂ ਉਹਨਾਂ ਨੇ ਦੱਸੀਆਂ ਤੁਹਾਨੂੰ ਕਿ ਪਿੰਡ ਦੇ ਵਿੱਚ ਕਿਸ ਤਰ੍ਹਾਂ ਰਹਿੰਦੇ ਸੀ? ਕੋਈ ਮੁਸਲਮਾਨ ਵੀਰਾਂ ਦੇ ਨਾਮ ਚੇਤੇ ਹੋਣ ਜਿਸ ਤਰ੍ਹਾਂ? ਨਹੀਂ, ਉਹ ਨਹੀਂ ਕੋਈ ਦੱਸਿਆ ਬਹੁਤਾ। ਮੈਂ ਵੀ ਆਪਣੇ ਜਿਹੜੇ ਚਾਚੇ ਤਾਏ ਨੇ ਆਪਣੇ ਟੱਬਰ ਪਰਿਵਾਰ ਚੋਂ, ਉਹਨਾਂ ਦੇ ਵਿੱਚ ਕੋਲੋਂ ਮੈਂ ਸਾਰਾ ਕੁਝ ਡਾਟਾ ਜਿਹੜਾ ਇਕੱਠਾ ਕੀਤਾ ਸੀਗਾ। ਤੇ ਮੇਰੇ ਜਿਹੜੇ ਪਿੱਛੇ ਬਜ਼ੁਰਗ ਜਿਹੜੇ ਸਰਦਾਰ ਗੰਡਾ ਸਿੰਘ ਸੀਗੇ, ਉਸ ਤੋਂ ਬਾਅਦ ਸਰਦਾਰ ਬੁੱਧ ਸਿੰਘ ਤੋਂ ਬਾਅਦ ਦੋ ਪੁੱਤਰ ਸੀ ਬੂੜ ਸਿੰਘ ਤੇ ਬਾਵਾ ਸਿੰਘ। ਅਸੀਂ ਸਰਦਾਰ ਬੂੜ ਸਿੰਘ ਦੇ ਪਰਿਵਾਰ ਚੋਂ ਆ, ਬਾਵਾ ਸਿੰਘ ਦੇ ਪਰਿਵਾਰ ਵੱਖਰਾ ਸੀਗਾ। ਸਹੀ। ਹਾਂਜੀ। ਤੁਹਾਡਾ ਪਰਿਵਾਰ ਭਾਗੋਵਾਲ ਤੋਂ ਉੱਠ ਕੇ ਹੀ ਇਹ ਜਗ੍ਹਾ ਵਸਾਏ ਸੀ ਜਦੋਂ ਲੈਲਪੁਰ ਪਿੰਡ ਵਸਿਆ? ਇਦਾਂ ਹੀ ਹੋਣਾ? ਜੀ। ਉਧਰ ਵੀ ਸਾਡਾ ਨਾ ਪਿੰਡ ਭਾਗੋਵਾਲ ਹੀ ਆ, ਤਹਿਸੀਲ ਬਟਾਲਾ। ਅੱਛਾ। ਤੇ ਉੱਥੋਂ ਉੱਠ ਕੇ ਬਜ਼ੁਰਗ ਦੱਸਦੇ ਵੀ ਅਸੀਂ ਇੱਧਰ ਆਏ ਸੀਗੇ ਜਦੋਂ ਜ਼ਮੀਨ ਮਿਲੀ ਆ, ਆਬਾਦ ਹੋਈ। ਤੇ ਉਹ ਜਦੋਂ ਫਿਰ 1947 ਦੀ ਵੰਡ ਹੋਈ ਆ, ਉਦੋਂ ਮੇਰੇ ਦਾਦਾ ਜੀ ਦਾ ਵਿਆਹ ਥੋੜਾ ਚਿਰ ਜੇ ਹੋਇਆ ਸੀਗਾ ਉਹ ਫਿਰ ਇੱਥੋਂ ਛੱਡ ਕੇ ਫਿਰ ਉਸੇ ਭਾਗੋਵਾਲ ਚਲੇ ਗਏ। ਫਿਰ ਉਹਨਾਂ ਨੂੰ ਜ਼ਮੀਨ ਜਿਹੜੀ ਅਲਾਟ ਹੋਈ ਸੀ ਉਹ ਨੇੜੇ, ਬਿਲਕੁਲ ਬਟਾਲੇ ਦੇ ਨੇੜੇ ਆ,
ਵਿੰਜਵਾ ਪਿੰਡ ਤਾਰਾਗੜ੍ਹ ਅੱਡਾ ਪੈਂਦਾ ਸਾਨੂੰ, ਉੱਥੇ ਸਾਨੂੰ ਇਹ ਜ਼ਮੀਨ ਮਿਲੀ। ਕੁਝ ਪਰਿਵਾਰ ਜਿਹੜੇ ਨੇ ਉਹ ਵੱਖ-ਵੱਖ ਪਿੰਡਾਂ 'ਚ ਚਲੇ ਗਏ, ਕੋਈ ਕਿਸੇ ਪਿੰਡ 'ਚ ਬੈਠ ਗਿਆ, ਖਿਲਰ ਗਏ ਸਾਰੇ। ਤੇ ਅਸੀਂ ਵੈਸੇ ਉੱਦਾਂ ਕਾਲੋ ਪਰਿਵਾਰ ਨਾਲ ਸੰਬੰਧ ਰੱਖਦੇ ਹਾਂ। ਅੱਛਾ, ਕਾਲੋ ਪਰਿਵਾਰ ਨਾਲ। ਕੀ ਤੁਹਾਡੇ ਪਿਤਾ ਜੀ, ਤੁਹਾਡੇ ਦਾਦਾ ਜੀ ਕਿਹੜੀਆਂ ਯਾਦਾਂ ਸਨ ਭਾਗੋਵਾਲ ਪਿੰਡ ਦੀਆਂ 261 ਚਕਾਰ ਵੀ ਦੀਆਂ? ਨਹੀਂ, ਉਹ ਮੇਰਾ ਉਹਨਾਂ ਨਾਲ ਸੰਬੰਧ ਦਾਦੀ ਜੀ ਨੇ ਦੱਸਿਆ ਸੀ ਮਾੜਾ ਮੋਟਾ, ਉਦੋਂ ਵੀ ਬਹੁਤ ਛੋਟੇ ਸੀ ਅਸੀਂ। ਉਦੋਂ ਇਹਨਾਂ ਗੱਲਾਂ ਦਾ ਤੁਹਾਡਾ ਜ਼ਿਆਦਾ ਜਿਹੜਾ ਰੁਝਾਨ ਹੋਇਆ ਉਹ ਤੁਹਾਡੇ ਪ੍ਰੋਗਰਾਮ ਵੇਖ ਕੇ ਹੋਇਆ। ਹਾਂ, ਤੇ ਲੋਕ ਬਹੁਤਾ ਤੁਹਾਡੇ ਨਾਲ ਇਸ ਕਰਕੇ ਵੀ ਜੁੜੇ ਆ ਵੀ ਤੁਸੀਂ ਉਹਨਾਂ ਨੂੰ ਪਿੰਡ ਵਿਖਾਉਂਦੇ ਹੋ, ਤੇ ਇਸ ਕਰਕੇ ਤੁਹਾਡਾ ਚਿਹਰਾ ਜਿਹੜਾ ਉਹਨਾਂ ਦੇ ਨਾਮ ਨਾਲ ਥੋੜ੍ਹਾ ਜਿਹਾ ਪਛਾਣਿਆ ਜਾਂਦਾ। ਤੇ ਤੁਹਾਡਾ ਬਹੁਤ ਲੋਕਾਂ ਵੱਲੋਂ ਧੰਨਵਾਦ ਕੀਤਾ ਜਾਂਦਾ, ਕਿਉਂਕਿ ਤੁਸੀਂ ਇੰਨੀ ਮਿਹਨਤ ਕਰਦੇ ਹੋ, ਪਿੰਡਾਂ 'ਚ ਲੈ ਕੇ ਜਾਂਦੇ ਹੋ ਬਜ਼ੁਰਗਾਂ ਨੂੰ। ਤੇ ਕਿਉਂਕਿ ਇੱਕ ਤਾਂ ਰੁਝਾਨ ਨਹੀਂ ਹੁੰਦਾ ਕਈਆਂ ਨੂੰ, ਬਜ਼ੁਰਗਾਂ ਨੂੰ ਰੁਝਾਨ ਹੁੰਦਾ ਕਿ ਅਸੀਂ ਆਪਣਾ ਪਿੰਡ ਜਿਹੜਾ ਛੱਡ ਕੇ ਆਏ ਹਾਂ, ਕੋਈ ਨਿੱਕੇ ਸੀ ਕੁਝ, ਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਉਹਨਾਂ ਨੂੰ ਇੱਦਾਂ ਨਹੀਂ ਹੁਣ ਹੈਗਾ ਇਲਮ ਹੈਗਾ। ਖੈਰ ਖਰੀਦੀ ਫਿਰ ਗਏ, ਕੋਈ ਨੁਕਸਾਨ ਤੇ ਨਹੀਂ ਹੋਇਆ ਸੀ 47 ਵੇਲੇ ਕੋਈ? ਨਹੀਂ, ਸਾਰੇ ਪਰਿਵਾਰ ਦੇ ਜੀ ਚਲੇ ਗਏ ਸਾਰੇ ਇੱਥੋਂ। ਹੁਣ ਤੁਸੀਂ ਕਿਹੜੇ ਪਿੰਡ ਬੈਠੇ ਹੋ? ਹੁਣ ਸਾਡਾ ਕੁਝ ਪਰਿਵਾਰ ਜਿਹੜਾ ਸਾਡਾ ਇੱਥੋਂ ਉੱਠ ਕੇ ਗਏ, ਉਹ ਭਾਗੋਵਾਲੀ ਅਖਵਾਉਣੀ ਅਸੀਂ ਉੱਥੇ ਜਾ ਕੇ। ਅੱਛਾ, ਤੇ ਅਸੀਂ ਵਿੰਜਵਾ ਪਿੰਡ ਆ। ਵਿੰਜਵਾ ਤੁਸੀਂ ਮੈਨੂੰ ਦੱਸ ਵੀ ਰਹੇ ਸੀਗੇ ਉਸ ਪਿੰਡ ਦੇ ਕੋਈ ਲੋਕ ਸਾਨੂੰ ਮਿਲ ਜਾਣ, ਉਹ ਵਿੰਜਵਾ ਨਹੀਂ, ਉਹ ਪਿੰਡ ਸਾਡਾ ਸ਼ਕਰੀ ਪਿੰਡ ਆ। ਉੱਥੇ ਅਸੀਂ ਇੱਥੋਂ ਉੱਠ ਕੇ 2 ਘਰ ਅਸੀਂ ਇੱਥੇ ਬੈਠੇ ਆ। ਸ਼ਕਰੀ? ਹਾਂ, ਕਲਾਨੌਰ ਦੇ ਨੇੜੇ ਸਾਡਾ ਸ਼ਕਰੀ, ਮਤਲਬ ਉੱਥੋਂ ਦਾ ਕੋਈ ਹੋਵੇ ਤੇ ਉਹ ਵੀ। ਹਾਂ, ਕਲਾਨੌਰ ਦੇ ਨੇੜੇ ਨਾ ਇੱਕ ਪਿੰਡ ਨੇ ਅਦਾਲਤਪੁਰ, ਰੀਮਾਬਾਦ, ਸਾਡਾ ਪਿੰਡ ਸ਼ਕਰੀ ਆ। ਜੇ ਕੋਈ ਸ਼ਕਰੀ ਦਾ ਬਜ਼ੁਰਗ ਹੋਵੇ ਉੱਥੋਂ ਉੱਠ ਕੇ ਇੱਥੇ ਆਏ ਹੋਣ, ਉਹ ਵੀ ਤੁਹਾਡੇ ਨਾਲ ਜ਼ਰੂਰ ਰਾਬਤਾ ਕਰੇ। ਜੀ ਬਿਲਕੁਲ ਠੀਕ ਹੋ ਗਿਆ ਜੀ। ਆਪਾਂ ਹੁਣ ਚੱਲਦੇ ਹਾਂ ਜੀ ਇਹਨਾਂ ਦੇ ਪਿੰਡ ਵੱਲ, ਕੋਸ਼ਿਸ਼ ਕਰਦੇ ਹਾਂ ਕਿ ਉੱਥੇ ਅਗਰ ਕੋਈ ਬਜ਼ੁਰਗ ਮਿਲੇਗਾ, ਉੱਥੇ ਪਿੰਡ ਦੇ ਵਿੱਚ ਕਿਹੜੀਆਂ ਯਾਦਾਂ ਹੁੰਦੀਆਂ ਨੇ। ਇਹਨਾਂ ਥਾਵਾਂ 'ਤੇ ਜਾਣ ਦਾ ਫਾਇਦਾ ਇਹ ਹੁੰਦਾ ਹੈ ਕਿ ਜਿੱਥੇ ਇਹਨਾਂ ਨੂੰ ਇੱਕ ਖਿੱਚ ਹੁੰਦੀ ਹੈ, ਉੱਥੇ ਪਿੰਡ ਦੇ ਵਿੱਚ ਕੋਈ ਨਾ ਕੋਈ ਚੀਜ਼ ਸਾਨੂੰ ਲੱਭ ਜਾਂਦੀ, ਕੋਈ ਗੁਰੂ ਘਰ ਲੱਭ ਜਾਂਦਾ, ਕੋਈ ਐਸਾ ਬਜ਼ੁਰਗ ਲੱਭ ਜਾਂਦਾ ਜਿਹੜਾ ਹਿਸਟਰੀ, ਇੱਕ ਪੂਰੀ ਹਿਸਟਰੀ ਹੁੰਦੀ ਹੈ। ਕਿਉਂਕਿ 75 ਵਰ੍ਹੇ ਤਾਂ ਲਗਭਗ ਵੰਡ ਨੂੰ ਹੋ ਚੁੱਕੇ ਨੇ, ਤੇ ਜੇ ਉੱਥੇ 80-90 ਸਾਲ ਦਾ ਕੋਈ, 90-95 ਸਾਲ ਦਾ ਕੋਈ ਬਜ਼ੁਰਗ ਮਿਲ ਜਾਵੇ ਤੇ 100 ਸਾਲ ਦੀ ਪੁਰਾਣੀ ਜਿਹੜੀ ਹਿਸਟਰੀ ਹੈ ਉਹ ਸਾਨੂੰ ਪਤਾ ਚੱਲ ਜਾਂਦੀ ਹੈ। ਸੋ ਆਓ ਹੁਣ ਇਹਨਾਂ ਦੇ ਆਪਾਂ ਪਿੰਡ ਚੱਲਦੇ ਹਾਂ, ਰਾਤ 'ਚ ਵੀ ਗੱਲਾਂ ਬਾਤਾਂ ਕਰਾਂਗੇ, ਪਿੰਡ 'ਚ ਵੀ ਕਿਸੇ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ। ਉਹ ਥਾਵਾਂ, ਉਹ ਜਗ੍ਹਾਵਾਂ ਜੋ ਇਹਨਾਂ ਦੇ ਵਡਵਡੇਰਿਆਂ ਨੇ ਆਬਾਦ ਕੀਤੀਆਂ, ਉੱਥੇ ਆਪਾਂ ਜਾਵਾਂਗੇ ਤੇ ਉੱਥੇ ਆਪਾਂ ਸਾਰਾ ਕੁਝ ਤੁਹਾਨੂੰ ਦੱਸਿਆ ਕਿ ਬਜ਼ੁਰਗ ਵਗੈਰਾ ਵੀ ਲੱਭਾਂਗੇ। ਸੋ ਆਓ ਆਪਣੇ ਸਫ਼ਰ ਦਾ ਆਗਾਜ਼ ਕਰਦੇ ਹਾਂ। ਚੱਲਦੇ ਹਾਂ ਜੀ 261 ਆਰਬੀ, ਜਿਹੜਾ ਰੱਖ ਬ੍ਰਾਂਚ ਦੇ ਪਿੰਡ ਹੈ, ਤਹਿਸੀਲ ਹੈ ਸਮੁੰਦਰੀ, ਡਿਚਕੋਟ ਦੇ ਬਿਲਕੁਲ ਲਾਗੇ ਹੈ। ਸੋ ਆਓ ਚੱਲਦੇ ਹਾਂ, ਸਫ਼ਰ ਦਾ ਆਗਾਜ਼ ਕਰਦੇ ਹਾਂ। अस्सलामुअलैकुम, की हाल चाल है? ठीक हो? सरदार जी, ਤੁਸੀਂ ਸੁਣਾਓ? ਵਧੀਆ ਵਧੀਆ, ਪਾਣੀ ਛੱਡ ਕੇ ਆਈਏ। ਮਿਹਰਬਾਨੀ ਜੀ। ਅੱਛਾ, ਇੱਥੇ 261 ਚੱਕ ਭਾਗੋਵਾਲ ਆ। ਅੱਛਾ, ਇੱਥੇ ਕੋਈ ਪੁਰਾਣੇ ਬਜ਼ੁਰਗ ਵਸਿੰਦੇ ਆ ਜੋ ਕੋਈ ਪਤਾ ਹੈ? ਹਾਂਜੀ, ਇੱਥੇ ਦੇ ਅਸਲ ਰਹਿਣ ਵਾਲੇ ਹੋਣ? ਅਸਲ ਰਹਿਣ ਵਾਲੇ ਬਜ਼ੁਰਗ ਮਰ ਗਏ ਆ ਸਾਰੇ। ਅੱਛਾ, ਗਾਂਵ ਦੀ ਨਸਲ ਆ ਜੀ। ਪੁਰਾਣੇ ਬਜ਼ੁਰਗ ਕੋਈ ਨਹੀਂ। ਅੱਛਾ, ਪੁਰਾਣੇ ਬਜ਼ੁਰਗ ਦੀਪਾ ਹੁੰਦਾ, ਦੀਪਾ ਮਸੀਹ, ਹਾਂਜੀ ਹਾਂਜੀ, ਜੀਤਾ ਮਸੀਹ। ਅੱਛਾ, ਹਾਂਜੀ, ਬੰਦੇ ਤੁਹਾਨੂੰ ਬੁਲਾ ਨੇ ਕਿ ਭਲਵਾਨ ਮਾਈ ਬਣੇ ਆ ਜਾਓ ਸਰਦਾਰ ਜੀ। ਚਲੋ ਕੋਈ ਨਹੀਂ, ਬੁਲਾ ਲਓ, ਆ ਜਾਂਦੇ। ਗੱਲਬਾਤ ਦੱਸੋ। ਮੈਂ ਆਨਾ ਬਾਹਰ ਹੀ ਆਨੇ, ਬਾਹਰ ਹੀ ਆਨੇ। ਅੱਛਾ, ਕੋਈ ਇੱਥੋਂ ਦਾ ਐਸਾ ਬਜ਼ੁਰਗ ਪੁਰਾਣਾ 47 ਤੋਂ ਪਹਿਲੇ ਦਾ? ਪਿੰਡ ਦੀ ਆਬਾਦੀ ਕਿੰਨੀ ਕਿੱਡਾ ਕੁ ਪਿੰਡ ਹੈ? ਇਹ ਪੂਰੇ ਮਰੱਬੇ ਚ ਜਿੰਨਾ ਮਤਲਬ ਛੱਡ ਕੇ ਗਏ ਨਾ ਸਰਦਾਰ, ਨਹੀਂ, ਉਹਦਾ ਹੀ ਪਿੰਡ ਹੈ। ਬਾਕੀ ਬਾਕੀ ਖੁੱਲੇ ਸੀ ਨਾ ਉਦੋਂ,
ਖਾਤੇ ਬਹੁਤ ਜ਼ਿਆਦਾ ਖੁੱਲੇ ਸੀ। ਹੁਣ ਤੁਹਾਨੂੰ ਖਾਣ ਪੀਣ ਕੋ ਦੱਸੋ ਵੀ। ਨਹੀਂ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਉਧਰ ਵੀ ਭਾਗੋਵਾਲ ਦੇ ਵਸਨੀਕ ਹੈ, ਉੱਥੋਂ ਉੱਠ ਕੇ ਇੱਥੇ ਆਏ ਸੀ। ਇੱਥੇ ਆਏ ਤੇ ਇੱਥੋਂ ਉੱਠ ਕੇ ਫੇਰ ਉੱਥੇ ਚਲੇ ਉੱਥੇ ਗਏ। ਚਲੇ ਗਏ। ਹਾਂ ਉਸੇ ਭਾਗੋਵਾਲ ਵੱਡਿਆਂ ਦਾ ਨਾਂ ਉਹਨਾਂ ਨੂੰ ਦੱਸੋਗੇ ਨਾ, ਫਿਰ ਉਹ ਸਾਰਾ ਕੁਝ ਰਿਪੋਰਟ ਚਾਚੇ ਤਾਲਬ ਨੂੰ ਦੱਸਣਾ, ਚਾਚੇ ਤਾਲਬ ਦਾ ਪਤਾ ਕਰੇ। ਵੱਡੇ ਹੁਣ ਉਹਨੂੰ ਬੜਿਆਂ ਦਾ ਨਾਂ ਲੈਂਦੇ ਹੋਰ ਸੁਣਾਓ ਕਿੱਦਾਂ ਸਿਹਤਾਂ? ਹਾਂ ਸਿੱਧਾ ਠੀਕ। ਠੀਕ ਹੈ। ਸਾਡੇ ਬਜ਼ੁਰਗ ਇੱਥੋਂ ਗਏ ਨੇ ਇਸ ਪਿੰਡ ਚੋਂ, ਕਾਲੂਆਂ ਦੇ। ਸਰਦਾਰ ਗੰਡਾ ਸਿੰਘ ਦਾ ਪੁੱਤਰ ਸੀਗਾ ਬੁੱਧ ਸਿੰਘ, ਬੁੱਧੂ ਕਹਿੰਦੇ ਸੀ ਬੁੱਧ ਸਿੰਘ। ਉਹਦਾ ਵੱਡਾ ਮੁੰਡਾ ਸੀ ਬਲਵੰਤ ਸਿੰਘ, ਉਹਦਾ ਭਰਾ ਸੀ ਬਾਵਾ ਸਿੰਘ, ਭੈਣ ਤਾਰੋ। ਨਹੀਂ ਜੱਟ। ਜੱਟ ਇਹ ਕਾਲੀਆ ਸੀ ਜੀ। ਅੱਛਾ ਕਾਲੀਆ ਸੁਣਦੇ ਹੁੰਦੇ ਸੀ ਬਬਰ। ਅੱਛਾ, ਨਹੀਂ ਉਹ ਪਰਿਵਾਰ ਚੋਂ ਹੋਰ ਚੋਂ ਹੋਣਗੇ। ਸਾਡੇ ਪਰਿਵਾਰ ਦੇ ਇਹ ਸੀਗੇ ਬੁੱਧ ਸਿੰਘ, ਉਹਦਾ ਬਾਪ ਸੀ ਗੰਡਾ ਸਿੰਘ, ਬੁੱਧ ਸਿੰਘ ਤੋਂ ਬਾਅਦ ਉਹ ਰਾਜ ਵਾਲੇ ਹੱਥ ਵਾਲੇ ਹੋਣੇ। ਬੂੜ ਸਿੰਘ, ਉਹਦੀ ਜ਼ਮੀਨ ਸੀ ਇੱਥੇ 1 ਮਰਬਾ ਪੂਰੀ ਬੂੜ ਸਿੰਘ ਦੀ। ਆਹ ਜ਼ਮੀਨ ਤੇ ਇਹਨਾਂ ਦੀ ਸੀਗੀ ਵੀ ਬਾਬਾ ਬਜ਼ੁਰਗ ਹੋਵੇ ਨਾ, ਬਜ਼ੁਰਗ ਹੁਣ ਰਿਹਾ ਹੀ ਨਹੀਂ। ਬਜ਼ੁਰਗ ਉਦੋਂ ਦਾ ਹੁਣ ਹੈ ਹੀ ਕੋਈ ਨਹੀਂ ਜੀ। ਬਾਬਾ ਤਾਲਬ ਵੀ ਨਹੀਂ ਮਿਲਿਆ। ਨਾ ਕਾਲੇ ਨੂੰ ਪਤਾ ਸਾਰਾ ਹੀ ਹੋਣਾ। ਇੱਕ ਨਾਮ ਸੁਣੀ ਬਾਬਾ ਤਾਲਬ ਕਸ਼ਮੀਰੀ, ਜਿੱਥੇ ਵੀ ਨਾਮ ਸੁਣਿਆ ਆ, ਜੱਦੀ ਦੇ ਆਪਣੇ ਘਰ ਪਹੁੰਚੇ। ਉਹ ਇੰਡੀਆ ਨੂੰ ਮਹਿਮਾਨ ਬਣਨ ਵਾਸਤੇ ਆਏ ਆ। ਬਾਬਾ ਤਾਲਬ ਕਸ਼ਮੀਰੀ, ਜਿੱਥੇ ਵੀ ਨਾਮ ਸੁਣਿਆ ਆ, ਉਹ ਜੱਦੀ ਦੇ ਆਪਣੇ ਘਰ ਪਹੁੰਚੇ। ਇੰਡੀਆ ਤੋਂ ਮਹਿਮਾਨ ਬਣਨ ਵਾਸਤੇ ਆਏ। ਬਾਬਾ ਜੀ ਕੀ ਨਾਂ ਤੁਹਾਡਾ? ਮੇਰਾ ਨਾਂ ਤਾਲਬ ਹੈ ਜੀ। ਚਲੋ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਜੀ? ਅਜੀਜ਼ ਦੀਨ। ਅਜੀਜ਼ ਦੀਨ। ਹਾਂਜੀ। ਤੇ ਦਾਦੇ ਦਾ? ਦਾਦੇ ਦਾ ਨਾਂ ਕਰੀਮ ਬਖਸ਼। ਕਰੀਮ ਬਖਸ਼। ਤੇ ਬਜ਼ੁਰਗੋ ਤੁਸੀਂ ਇੱਥੋਂ ਦੇ ਵਸਿੰਦੇ ਹੋ? ਇੱਥੇ ਦੇ ਵਸਿੰਦੇ ਆ। ਅੱਛਾ। ਹਾਂਜੀ। ਤੇ ਇੱਥੇ ਪਤਾ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ? ਇੱਥੇ ਨਾਂ ਬਹੁਤਿਆਂ ਦੇ ਯਾਦ ਸੀ, ਕਈਆਂ ਦੇ ਭੁੱਲ ਗਏ ਹੁਣ। ਜਿਨ੍ਹਾਂ ਦੇ ਯਾਦ ਆ ਦੱਸ ਦਿਓ। ਇੱਕ ਤੇ ਆ ਮਰੱਬੇ ਵਾਲੇ ਸੀਗੇ ਹੂੰ। ਬਹਾਦਰ ਸਿੰਘ ਤੇ ਸੂਬਾ ਸਿੰਘ, ਦੋਵੇਂ ਭਰਾ ਸੀਗੇ। ਬਹਾਦਰ ਸਿੰਘ ਤੇ ਦੂਜਾ ਕਿਹੜਾ ਨਾਮ ਲਿਆ? ਸੂਬਾ ਸਿੰਘ। ਸੂਬਾ ਸਿੰਘ। ਅੱਛਾ। ਹਾਂਜੀ। ਤੇ ਜਿਹੜੇ ਉਹ ਜੱਕਿਆਂ ਦੇ ਮਰੱਬੇ ਵਾਲੇ ਸੀ, ਉਹ ਤਾਰਾ ਸਿੰਘ ਸੀ ਇੱਕ ਦਾ ਨਾਂ, ਅੱਛਾ। ਤੇ ਇੱਕ ਦਾ ਨਾਂ ਭੁੱਲ ਗਿਆ। ਸੂਬਾ ਸਿੰਘ ਸੀ ਇੱਕ ਦਾ ਨਾਂ। ਅੱਛਾ, ਤਾਰਾ ਸਿੰਘ ਤੇ ਤੇ ਸੂਬਾ ਸਿੰਘ, ਉਹ ਵੀ ਭਰਾ ਸੀਗੇ ਦੋਵੇਂ। ਅੱਛਾ। ਨਾਂ ਕਈਆਂ ਦੇ ਪਿੰਡ ਦਾ ਭੁੱਲ। ਨੰਬਰਦਾਰ ਕੌਣ ਸੀ? ਪਿੰਡ ਦਾ ਨੰਬਰਦਾਰ ਆਹੋ, ਉਹ ਹਜ਼ਾਰਾ ਸਿੰਘ ਹੁੰਦਾ ਸੀਗਾ। ਹਜ਼ਾਰਾ ਸਿੰਘ। ਹਾਂਜੀ, ਹਜ਼ਾਰਾ ਸਿੰਘ ਉਹਦਾ ਨਾਂ ਸੀਗਾ। ਅੱਛਾ। ਹਾਂ, ਇਸ ਪਿੰਡ ਦਾ ਨੰਬਰਦਾਰ ਜਿਹੜਾ ਸੀ। ਸਹੀ ਸਹੀ। ਤੁਹਾਡੀ ਉਮਰ ਕਿੰਨੀ ਹੈ ਵੈਸੇ? ਉਮਰ ਉਦੋਂ ਮੇਰੀ ਹੈ ਸੀ ਕੋਈ 16-17 ਸਾਲ ਤੋਂ ਅੱਛਾ, ਜ਼ਿਆਦਾ। ਫਿਰ ਤਗੜੇ ਸੀਗੇ। ਤਗੜਿਆ ਸੀ ਮੈਂ। ਹਾਂ ਹਾਂ। ਇਹ ਸਨ 65 ਦੀ ਜੰਗ ਤੋਂ ਪਹਿਲਾਂ ਜਿਹੜੀ ਕਾਨਫਰੰਸ ਹੋਈ ਸੀ ਨਾ ਉਦੋਂ ਵਾਲੀ ਦੇ ਸਟਾਫ ਤੇ, ਇੱਕ ਅੱਛਾ। ਤੁਹਾਡੀ ਕਾਨਫਰੰਸ ਹੋਈ ਸੀ, ਤੁਹਾਡਾ ਹੀ ਲੀਡਰ ਆਇਆ ਸੀਗਾ ਵੱਡਾ ਉਦੋਂ ਹਾਥੀ ਤੇ ਆਇਆ ਸੀਗਾ। ਉਹ 1947 ਤੋਂ ਪਹਿਲੇ? ਪਹਿਲੇ ਦੀ ਗੱਲ ਹੈ, ਅੱਛਾ। 4 ਸਾਲ ਪਹਿਲੇ ਦੀ ਗੱਲ ਹੈ। ਅੱਛਾ। ਤੇ ਉਹ ਅਸੀਂ ਗਏ ਸਾਂ ਹਾਥੀ ਵੇਖਣ ਵੀ ਹਾਥੀ ਕਿੱਦਾਂ ਦਾ ਹੁੰਦਾ। ਅੱਛਾ। ਸਹੀ। ਹਾਂਜੀ। ਸਹੀ ਸਹੀ ਸਹੀ। ਇੱਥੇ ਸਕੂਲ ਵੀ ਹੈਗਾ ਸੀ? ਉਹ ਸਕੂਲ ਨਹੀਂ ਹੈ ਨਹੀਂ ਸੀ, ਵੀੜੇ ਵੱਡੇ ਸੀਗਾ, 5ਵੀਂ ਦਾ ਸਕੂਲ। ਸਹੀ। ਦਿਜਕੋਰ ਸੀਗਾ। ਤੇ ਗੁਰਦੁਆਰਾ? ਗੁਰਦੁਆਰਾ ਵੀ ਹੈ ਸੀ ਵੀੜੇ ਵੱਡੇ ਵੀੜੀ। ਇੱਥੇ ਤੁਹਾਡੇ ਪਿੰਡ 'ਚ ਨਹੀਂ ਸੀ? ਇੱਥੇ ਵੀ ਹੈ ਸੀਗਾ। ਇੱਥੇ ਵੀ ਹੈ ਸੀ। ਹਾਂਜੀ। ਬਜ਼ੁਰਗੋ ਹੋਰ ਕੋਈ ਨਾਮ ਚੇਤੇ ਆ? ਹੋਰ ਵੀ ਜਿਵੇਂ ਵੇਖੇ ਨਾਮੇ ਗ੍ਰਾਮੀ ਸਿੱਖਾਂ ਦੇ ਵਿੱਚੋਂ ਕੋਈ ਨਾਮ ਹੋਰ ਦੱਸੋ। ਨਾਮੇ ਗ੍ਰਾਮੀ ਆ ਕਾਲੀਏ ਹੁੰਦੇ ਸੀਗੇ 2 ਭਰਾ। ਅੱਛਾ। ਇੱਕ ਦਾ ਨਾਂ ਤਾਰਾ ਸਿੰਘ ਸੀ ਹੂੰ। ਤੇ ਇੱਕ ਦਾ ਨਾਂ ਹੁਣ ਮੈਨੂੰ ਭੁੱਲ ਗਿਆ ਵਾ। ਇਹ ਵੀ 2 ਭਰਾ ਸੀਗੇ। ਇਹ ਇਨਾਮੀ ਗ੍ਰਾਮੀ ਸੀਗੇ। ਸਹੀ। ਵਸੇਬ ਇਹਨਾਂ ਨਾਲ ਠੀਕ ਸੀਗਾ ਸਿੱਖਾਂ ਦੇ ਮੁਸਲਮਾਨਾਂ ਦਾ ਆਪਸ 'ਚ? ਆ ਸਲੂਕ ਠੀਕ ਸੀ ਇਹਨਾਂ ਦਾ। ਅੱਛਾ। ਕਿਸੇ ਨੂੰ ਕੁਛ ਨਹੀਂ ਸੀ ਆਂਦੇ। ਸਹੀ ਸਹੀ। ਹਾਂਜੀ। ਇਹਨਾਂ ਦੀ ਤਾਬਿਆਦਾਰੀ ਵੀ ਬੜੀ ਕਰਦੇ ਸੀਗੇ ਹੂੰ। ਇਹਨਾਂ ਦੀ। 47 'ਚ ਫਿਰ ਇਹ ਖੈਰ ਖਰੀਦੇ ਗਏ ਇੱਥੋਂ ਜਾਂ ਕੰਮ ਨਹੀਂ ਖਰਾਬ ਹੋਇਆ? ਨਹੀਂ, ਕੋਈ ਕੰਮ ਖਰਾਬ ਨਹੀਂ ਹੋਇਆ ਇੱਥੇ। ਖੈਰ ਖਰੀਅਤ ਨਹੀਂ ਗਏ ਆ। ਹਾਂ। ਸਹੀ। ਘਰ ਛੱਡਣ ਨੂੰ ਉਹਨਾਂ ਦਾ ਦਿਲ ਹੈ ਸੀ? ਨਹੀਂ, ਔਖੀ ਗੱਲ ਸੀ ਨਾ, ਘਰ ਛੱਡਣਾ ਔਖੀ ਗੱਲ ਹੁੰਦੀ ਆ। ਹੁਣ ਤੁਸੀਂ ਨਾਂ ਦੱਸੋ ਜਿਹੜੇ ਤੁਹਾਡੇ ਸੀ। ਹੁਣ ਤੁਸੀਂ ਦੱਸ ਦਿਓ ਜੀ। ਉਹ ਦੱਸੋਗੇ। ਇੱਥੇ ਬੂੜ ਸਿੰਘ ਸੀ ਕੋਈ, ਉਹ ਆਸ ਮਰੱਬੇ ਵਾਲਾ ਸੀਗਾ। ਬੂੜ ਸਿੰਘ, ਹਾਂ, ਬੂੜ ਸਿੰਘ। ਬੁੱਧ ਸਿੰਘ, ਹਾਂਜੀ। ਬੁੱਧੂ ਜਿਹਨੂੰ ਕਹਿੰਦੇ ਸੀਗੇ। ਹਾਂ, ਆਸ ਮਰੱਬੇ ਵਾਲਾ ਸੀਗਾ। ਤੇ ਬੁੱਧ ਸਿੰਘ ਦੇ 2 ਪੁੱਤਰ ਸੀ। ਹੈਂ?
ਬੂੜ ਸਿੰਘ ਤੇ ਬਾਵਾ ਸਿੰਘ। ਬਾਵਾ ਸਿੰਘ ਵੀ ਦੇਖਿਆ ਤੁਸੀਂ? ਦੇਖੇ ਸੀਗੇ ਸਾਰੇ, ਮੈਂ ਦੇਖੇ ਸੀ। ਤੇ ਬੂੜ ਸਿੰਘ ਦਾ ਆਪਣਾ ਪੁੱਤਰ ਸੀਗਾ ਸਵਿੰਦਰ ਸਿੰਘ, ਉਹਨਾਂ ਦਾ ਨਾਂ ਹੁਣ ਯਾਦ ਨਹੀਂ ਮੈਨੂੰ ਜਰਨੈਲ ਸਿੰਘ, ਬਲਵੰਤ ਸਿੰਘ। ਆਹੋ ਇਹ ਨਾਂ ਸੀ ਉਹਨਾਂ ਦੇ। ਤੇ ਬਾਵਾ ਸਿੰਘ ਦੀ ਸੀ ਗਾੜੀ ਸਵਰਨ ਸਿੰਘ, ਹਾਂਜੀ ਕਾਬਲ ਸਿੰਘ। ਹਾਂਜੀ ਇਸ ਵੇਖੇ ਸੁਣੇ ਹੀ ਹੈ? ਦੇਖੇ ਵੀ ਆ, ਸੁਣੇ ਵੀ ਆ ਉਹ। ਸੁਣੇ ਵੀ ਆ। ਹਾਂਜੀ। ਕਾਬਲ ਸਿੰਘ, ਸਵਰਨ ਸਿੰਘ। ਹਾਂ ਤੇ ਇੱਕ ਸਵਿੰਦਰ ਸਿੰਘ ਦਾ ਭਰਾ ਸੀ ਗੁਰਚਰਨ ਸਿੰਘ, ਉਹ ਵੀ ਇੱਥੋਂ 15 ਸਾਲ ਦਾ ਗਿਆ ਇੱਥੋਂ। ਉਹ ਹੁਣ ਚੇਤਾ ਨਹੀਂ ਮੈਨੂੰ ਕਿਹੜੇ ਮਰਬੇ ਵਾਲਾ ਸੀਗਾ। ਉਹ ਹੀ ਬੂੜ ਸਿੰਘ ਦੇ ਪਰਿਵਾਰ ਚੋਂ ਸੀਗਾ। ਛੋਟੇ ਸੀ ਉਹ, ਆ ਛੋਟੇ ਸੀਗੇ, ਉਹਨਾਂ ਦਾ ਫਿਰ ਮੈਨੂੰ ਯਾਦ 15 ਨਹੀਂ। ਸਾਲ ਦੇ ਸੀ ਉਹ। ਤੁਹਾਡਾ ਯਾਰ ਬੇਲੀ ਕਿਹੜਾ ਸੀਗਾ ਵਿੱਚੋਂ? ਇੱਥੇ ਆਹੋ ਇੱਥੇ ਯਾਰ ਬੇਲੀ ਦੇ ਸਾਡੇ ਸਾਰੇ ਸੀਗੇ ਇੱਥੇ ਖੇਡਦੇ, ਤੇ ਕਹਿੰਦੇ ਤੇ ਮੁੰਡੇ ਨਾਲ ਖੇਡਦੇ ਹੁੰਦੇ ਸੀਗੇ। ਹਾਂ। ਹੁਣ ਉਹ ਨਾ ਭੁੱਲ ਗਏ, ਨਾ ਭੁੱਲ ਗਏ। ਨਾ ਭੁੱਲ ਗਏ ਉਹਨਾਂ ਦੇ। ਕਿਹੜੀਆਂ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ ਇੱਥੇ? ਸਿੱਖਾਂ ਦੀਆਂ? ਆਹੋ ਇੱਥੇ ਬਰਾਦਰੀ ਕੋਈ ਵੀ ਨਹੀਂ ਸੀ, ਆ ਗਰੀਬਾਂ ਦੇ ਘਰ ਹੀ ਸੀ ਜਿਹੜੇ 2-3 ਇੱਥੇ ਆਏ ਸੀ। ਸਹੀ। ਬਾਕੀ ਉਹ ਸਾਰੇ ਉਹੀ ਸੀਗੇ ਇੱਥੇ। ਹਾਂਜੀ 25 ਮਰਬੇ ਸੀ, 25 ਘਰ ਹੀ ਸੀ ਉਹਨਾਂ ਦੇ ਸਿੱਖਾਂ ਦੇ। ਅੱਛਾ ਅੱਛਾ, ਥੋੜੇ ਸੀ ਗੱਲ। ਤੋੜੇ ਘਰ ਸੀਗੇ। ਇਹ ਭਾਗੋਵਾਲ ਕਿੰਨੇ ਮਰਬੇ ਦਾ ਹੈ? ਇਹ 25 ਮਰਬੇ ਸੀ ਇੱਥੇ ਦੇ। ਅੱਛਾ 25 ਮਰਬੇ ਇਹਦੇ ਆ ਤੇ 25 ਮਰਬੇ ਉਦੋਂ ਵਾਲੀ ਦੇ ਉਦੋਂ ਵਾਲੀ ਦੇ ਜ਼ਿਆਦਾ ਵਾ। ਜ਼ਿਆਦਾ ਵਾ? ਹਾਂਜੀ ਸਹੀ। ਤੇ ਇਹ ਆਪਣਾ ਇੱਥੇ ਜ਼ਮੀਨ ਸਾਰਿਆਂ ਨਾਲੋਂ ਬਹੁਤੀ ਕਿਹਦੇ ਕੋਲ ਸੀਗੀ? ਇੱਥੇ ਆਹੋ ਇੱਥੇ ਸਾਰਿਆਂ ਕੋਲ ਹੀ 2-2 ਮਰਬੇ ਜ਼ਮੀਨ ਸੀ ਇਹਨਾਂ ਕੋਲ। ਅੱਛਾ ਹਾਂਜੀ ਸਹੀ। 2-2 ਮਰਬੇ ਸੀ ਇਹਨਾਂ ਦੇ ਕੋਲ। ਸਾਨੂੰ ਜ਼ਰਾ ਰਾਹ ਦੱਸ ਦਿੰਦੇ ਹੋ ਸਿੱਖਾਂ ਦੇ ਘਰ ਕਿਹੜੇ ਪਾਸੇ ਸੀਗੇ? ਇੱਧਰਲੇ ਪਾਸੇ ਸਾਡੇ ਘਰ ਸੀ, ਸਿੱਖਾਂ ਦੇ ਘਰ ਇਸ ਪਾਸੇ ਹੀ ਸੀਗੇ। ਇੱਧਰਲੇ ਪਾਸੇ ਤੁਹਾਡਾ ਕਿਹੜਾ ਚੱਕ ਸੀਗਾ? ਇਹੀ ਪਿੰਡ ਸੀ ਇਹਨਾਂ ਦਾ। ਇਹਨਾਂ ਦੇ ਇੱਥੇ ਹੀ ਕਿਹੜੀ ਉਰਾ ਦਿਓ ਅਸੀਂ ਤੁਸੀਂ? ਬੂੜ ਸਿੰਘ ਦੇ ਉਹ ਪਰਿਵਾਰ ਤੇਰਾ ਭਲਾ ਹੋ ਜਾਏ। ਅੱਛਾ ਜੀ। ਬੂੜ ਸਿੰਘ ਮੇਰਾ ਪੜਦਾਦਾ ਸੀਗਾ। ਅੱਛਾ ਅੱਛਾ ਤੇ ਪੜਦਾਦੇ ਦਾ ਨਾਂ ਸੀਗਾ ਅੱਗੇ ਬਾਪ ਦਾ ਜੀ ਬੁੱਧ ਆ। ਸਿੰਘ, ਹਾਂਜੀ ਅੱਗੇ ਹਾਂਜੀ ਉਹਦਾ ਨਾਂ ਸੀ ਗੰਡਾ ਸਿੰਘ। ਜੀ ਆ। ਉਹ ਫਿਰ ਖਿੱਚ ਤਾਂ ਹੁੰਦੀ ਆ ਨਾ। ਹਾਂਜੀ ਬਿਲਕੁਲ ਖਿੱਚਦੇ ਹੁੰਦੇ ਆ। ਪਿੰਡ ਹੀ ਸੀਗਾ ਨਾ। ਉਹ ਵੱਡ ਵਡੇਰੇ ਮੈਂ ਹੁੰਦੇ। ਪਰਸੋਂ ਵੀ ਯਾਦ ਕਰਦਾ ਸੀ, ਮੈਂ ਕਿਹਾ ਕੋਈ ਬੰਦਾ ਨਹੀਂ ਪਿੰਡ ਦਾ ਆਇਆ। ਨਿੱਕੇ ਵੇਲੇ ਦੇ ਆਏ ਸੀ। ਨਿੱਕੇ ਵੀ ਨਿੱਕੇ ਤੇ ਵੇਲੇ ਆਏ। ਉਦੋਂ ਆਏ ਸੀ ਜਦੋਂ ਸਾਡਾ ਪਿਓ ਜੀਦਾ ਸੀ। ਹਾਂ ਤੇ ਅਸੀਂ ਤਾਂ ਲੱਗਣਾ ਜਿਹੜੇ ਇਹ ਵੀਲੇ ਦੇ ਇਹ ਵੀ ਉਧਰੋਂ ਆ ਕੇ ਬੈਠੇ ਸੀਗੇ, ਕੌਣ? ਜਿਹੜੇ ਸਾਰੇ ਉਧਰੋਂ ਆ ਕੇ ਬੈਠੇ ਸੀ। ਵੀਲੇ ਪਿੰਡ ਦੇ। ਉਹ ਵੀ ਪਿੱਛੋਂ ਹੀ ਆ ਕੇ ਬੈਠੇ ਸੀ। ਇਹਦੇ ਸਾਰੀ ਬਾਹਰ ਨਾ ਇਹਦੇ ਸਾਰਾ ਜੰਗਲ ਸੀਗਾ। ਇਹਦੇ ਇਹਨਾਂ ਨੇ ਵਸਾਇਆ ਸਾਰੇ ਨੇ। ਇਹ ਸਾਰਾ ਜੰਗਲੀ ਹੁੰਦਾ ਸੀ ਪਿਆ। ਸਾਦਲਵਾਰ ਕਹਿੰਦੇ ਹਾਂਜੀ ਘਰ ਕਿਹੜਾ ਸੀ ਉਹਨਾਂ ਦਾ ਜੀ? ਉਹ ਹੈਗਾ ਕਿਹਨਾਂ? ਬੂੜ ਸਿੰਘ ਦਾ। ਬੂੜ ਸਿੰਘ ਦਾ ਘਰ ਬੁੱਚੇ ਨੰਗਲੀਆਂ। ਬੂਚੇ ਨੰਗਲੀਆਂ ਵਾਲਾ ਹਾਤਾ ਸੀ ਇਹਨਾਂ ਦਾ। ਅੱਛਾ ਅੱਛਾ ਬੂੜ ਸਿੰਘ ਦਾ। ਹਾਂ ਇਹ ਉਹਨਾਂ ਦਾ ਸੀ। ਤੇ ਆ ਜਿਹੜੇ ਸੀ ਜਿੰਦੇ ਤੇ ਪਹਿਲਵਾਨ ਦੱਸਦੇ ਸੀਗੇ, ਆ ਜਿਹੜੇ ਸੀਗੇ ਇਹ ਆ ਬੋੜ ਥੱਲੇ ਆ ਪੇਪਰ ਥੱਲੇ। ਫੈਜ ਉਹਨਾਂ ਦਾ ਹਾਤਾ ਲਾ ਕੇ ਪਰਲਾ ਅੱਛਾ 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 ਅੱਛਾ। ਫੈਜ ਵਾਲਾ ਹਾਤਾ ਜਿਹੜਾ ਇਹ ਆ ਨਾ, ਹਾਂਜੀ। ਇਹਨਾਂ ਦਾ ਮਰਬਾ ਸੀ ਪਿੰਡੋਂ ਉਹ ਉਸ ਪਾਸੇ। ਉਹ ਯਾਰ ਗੱਲ ਤਾਂ ਸੁਣ ਲੈ ਮੇਰੀ। ਇਹ ਜਿਹੜੇ ਬੋੜ ਥੱਲੇ ਤੇ ਪਿੱਪਲ ਥੱਲੇ ਰਹਿੰਦੇ ਸੀਗੇ ਦੱਸਦੇ ਸੀਗੇ ਬੜੀ ਵੇਲੀ ਸੀਗੀ ਤੇ ਪਹਿਲਵਾਨ ਸੀਗੇ, ਉਹਦਾ ਹੱਥ ਕਿਹੜਾ ਹੈ? ਉਹ ਪਹਿਲਵਾਨਾਂ ਦਾ ਹਾਤਾ ਤੇ ਹੈਗਾ ਸੀ ਆ ਬਹਾਦਰ ਸਿੰਘ ਦਾ। ਅੱਛਾ 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 ਬਾਦਰ। ਬਹਾਦਰ ਸਿੰਘ ਕੇ ਸੀ ਪਹਿਲਵਾਨ, ਇਹ ਸੀ ਦੋਵੇਂ ਭਰਾ ਹੀ। ਬਾਬਾ ਨਾਲ ਦੱਸੀ ਜਾ ਕਿਹੜਾ ਕਿਹੜਾ ਘਰ ਜਵਾਨ ਹੋ ਗਿਆ ਕਿ ਬਾਬਾ ਖੁਸ਼ ਹੋ ਗਿਆ ਨਾ। ਕਿੱਥੇ ਕੀ ਘਰ ਸੀਗਾ ਬੂੜ ਸਿੰਘ ਦਾ? ਇੱਥੇ ਆ ਮੁੜ ਕੇ ਆਇਆ ਹੁਣ। ਤੇ ਉਹਦੀ ਪੈਲੀ ਕਿੱਧਰ ਸੀ ਬੂੜ ਸਿੰਘ ਦੀ? ਬੂੜ ਸਿੰਘ ਦੀ ਪੈਲੀ ਤੇ ਇੱਧਰ ਸੀ ਤੇ ਘਰ ਇੱਥੇ ਸੀ ਉਹਨਾਂ ਦਾ। ਆ ਜਿਹੜਾ ਹਾਤਾ ਨਾ ਇਹ ਉਹਨਾਂ ਦਾ ਸੀਗਾ। ਇਹ ਮਕਾਨ ਸਾਰੇ ਨਵੇਂ ਬਣੇ ਆ। ਲੈ ਜੀ ਉਹਨਾਂ ਦੇ ਵਕਤਾਂ ਵਿੱਚ ਆ ਸਾਰਾ ਮੈਦਾਨ ਵਿਹਲਾ ਹੀ ਹੁੰਦਾ ਸੀਗਾ, ਅੱਛਾ ਇਹ ਖਾਲੀ ਪਿਆ ਸੀ। ਖਾਲੀ ਪਿਆ ਸੀ। ਹਾਂ ਇੱਧਰ ਨੂੰ ਆਓ। ਆ ਹਾਤਾ ਸੀ ਬੂੜ ਸਿੰਘ ਦਾ ਆ ਜਿਹੜਾ। ਅੱਛਾ ਹਾਂਜੀ ਇਹ ਵੀ ਘਰ ਨਵਾਂ ਬਣਿਆ? ਬਾਬਾ ਜੀ ਕਿਹੜਾ ਆ ਤਾ? ਆ ਹਾਤਾ ਸਿੰਘ ਬੂੜ ਸਿੰਘ ਦਾ ਆ ਜਿਹੜਾ। ਅੱਛਾ ਆ ਹਾਤਾ ਹੁੰਦਾ ਸੀ ਉਹਨਾਂ ਦਾ। ਕਿਹਦਾ ਆਤਾ ਸੀਗਾ? ਹੈ ਬੂੜ ਸਿੰਘ ਦਾ ਆ। ਬੂੜ ਸਿੰਘ ਦਾ। ਹਾਂਜੀ ਆ ਸੀਗੇ ਕਾਲੀਏ ਉਹਨਾਂ ਨੂੰ ਕਹਿੰਦੇ ਸੀਗੇ। ਆਹੋ ਆ ਹਾਤਾ ਉਹਨਾਂ ਦਾ ਸੀਗਾ ਆਹ ਜਿਹੜਾ। ਹਾਂ ਆ ਕਿੰਨਾ ਦਾ ਸੀਗਾ ਆ ਜਿਹੜਾ? ਇਹ ਕਾਲੀਆਂ ਆ ਜਿਹੜਾ ਸੀ ਆਹੋ ਇਹ ਸੀਗੇ ਉਹ ਰਾਜ ਕੇ ਮਰਪੇ ਵਾਲੇ। ਨਹੀਂ ਨਹੀਂ ਰਾਜ ਕੇ ਮਰਬੇ ਵਾਲਿਆਂ ਦਾ ਨਹੀਂ ਸੀ ਉਹ, ਜਿਹਦੇ ਵਿੱਚ ਰਫੀ ਹੁਣੀ ਇਹ ਰਹਿੰਦੇ ਆ ਉਸੇ ਮਰਬੇ ਵਾਲੇ ਸੀਗੇ। ਇਹ ਜਿਹੜਾ ਵੀ ਵਿਖਾਇਆ ਬੂੜ ਸਿੰਘ ਦਾ, ਇੱਥੇ ਘਰ ਹੈ ਸੀ ਪੁਰਾਣਾ ਪਹਿਲਾਂ ਤੁਹਾਡੇ ਵੇਲੇ ਵੇਖਿਆ ਕੋਈ? ਘਰ ਉਹਨਾਂ ਦਾ ਹੀ ਹੁੰਦਾ ਸੀ ਬੂੜ ਸਿੰਘ ਦਾ ਹੀ ਇੱਥੇ। ਹੋਰ ਤੁਸੀਂ ਵੇਖਿਆ ਉਦਾਂ ਇਹ ਘਰ? ਆਹੋ ਆਇਆ ਕਦੋਂ ਗਏ? ਤਾਂ ਕਿੰਨਾ ਚਿਰ ਹੋਇਆ ਢਾਏ ਨੂੰ?
ਇਹ ਤਾਂ ਕਾਫੀ ਦੇਰ ਹੋ ਗਈ ਆ ਤੇ ਜ਼ਿਆਦਾ ਘਰ ਗੁਰਦੁਆਰਾ ਸੀ ਨਹੀਂ ਜੀ ਇਧਰਲੇ ਪਾਸੇ ਗੁਰਦੁਆਰਾ ਅੱਛਾ। ਹਾਂਜੀ ਇਹ ਜਗ੍ਹਾ ਜ਼ਿਆਦਾ ਘਰ ਜੱਟਾਂ ਦੇ ਸੀਗੇ ਇੱਥੇ ਜੱਟਾਂ ਦੇ ਸੀ ਘਰ ਇੱਥੇ ਹੋਰ ਇਸ ਤੋਂ ਬਿਨਾਂ ਨਹੀਂ ਕੋਈ ਨਹੀਂ ਸੀ ਹਮਲਾ ਹੋ ਰਿਹਾ ਅੱਛਾ ਇਹਨਾਂ ਗਰੀਬਾਂ ਦੇ ਘਰ ਹੀ ਸੀ 2-3 ਜਿਹੜੇ 5-7 ਹੈਗੇ ਸੀ ਆਹ ਜਗ੍ਹਾ ਜਿਹੜੀ ਇਹ ਗੁਰਦੁਆਰੇ ਦੀ ਆ ਦਾ ਘਰ ਬਣਿਆ ਹਾਂ ਜੀ ਘਰ ਬਣਿਆ ਗਲੀ ਜਿਹੜਾ ਵਾਲਾ ਇਹ ਸਾਰਾ ਗੁਰਦੁਆਰਾ ਹੀ ਹੁੰਦਾ ਸੀ ਇੱਧਰ ਅੱਛਾ ਹਾਂ ਜੀ ਗੁਰਦੁਆਰਾ ਪੱਕਾ ਹੀ ਕੱਚਾ ਹੈਗਾ ਪੱਕਾ ਸੀਗਾ ਪੱਕਾ ਪੱਕਾ ਬਣਿਆ ਹਾਂ ਜੀ ਸਲਾਮੁਅਲੈਕੁਮ ਜੀ ਆਹ ਇਹੋ ਹੀ ਜਗ੍ਹਾ ਸੀ ਗੁਰਦੁਆਰੇ ਦੀ ਆ ਅਬਦੁਲ ਕਿੰਨਾ ਦਾ ਘਰ ਸੀਗਾ ਦੱਸ ਇਹਨਾਂ ਨੂੰ ਕਿਹੜਾ ਇਹ ਜਿੱਥੇ ਖਲੋਤੇ ਆਪਾਂ ਇਹ ਤਾਰਾ ਸਿੰਘ ਤੇ ਬਹਾਦਰ ਸਿੰਘ ਸੀ ਉਹਨਾਂ ਦਾ ਨਾਮ ਤਾਰਾ ਸਿੰਘ ਤੇ ਬਹਾਦਰ ਸਿੰਘ ਵੀਰ ਜੀ ਇਹ ਕਿੱਥੇ ਬੈਠੇ ਨੇ ਤਾਰਾ ਸਿੰਘ ਤੇ ਬਹਾਦਰ ਸਿੰਘ ਇਹ ਕੁਝ ਤਾਂ ਪੰਜ ਗਰਾਈਆਂ ਬੈਠੇ ਜਾ ਕੇ ਹੂੰ ਕੁਝ ਸਰਾਲੀ ਪਿੰਡ ਬੈਠੇ ਨੇ ਅੱਛਾ। ਭਗਵਾਨ ਦੇ ਮਗਰਲੇ ਪਾਸੇ ਉੱਥੇ ਜਾ ਕੇ ਬਹਿ ਗਏ ਮਤਲਬ ਤੁਹਾਡੇ ਜਿਹੜੇ ਇੱਥੋਂ ਗਏ ਆ ਜਿੰਨੇ ਪਰਿਵਾਰ ਉਹ ਵੱਖ-ਵੱਖ ਥਾਵਾਂ ਤੇ ਖਿੱਲਰ ਗਏ ਜਾ ਇੱਕ ਥਾਂ ਨਹੀਂ ਖਿੱਲਰ ਗਏ ਪਰ ਉੱਥੇ ਹੀ ਭਾਗਵਾਲੀ ਇਹ ਖਵਾਉਂਦੇ ਆ ਸਾਨੂੰ ਭਾਗਵਾਲੀ ਇਹ ਕਿਹਾ ਜਾਂਦਾ ਉੱਥੇ ਯਾਰ ਵੀ ਪਿਛਲੇ ਪਿੰਡ ਦੇ ਨਾਂ ਤੋਂ ਨਾ ਆਵਾਜ਼ ਪੈਂਦੀ ਆ ਉਧਰੋਂ ਆਏ ਉਧਰੋਂ ਭਾਗਵਾਲ ਸੀਗਾ ਇੱਥੇ ਆਇਆ ਇੱਥੇ ਹੀ ਭਾਗਵਾਲ ਇੱਥੋਂ ਗਏ ਫਿਰ ਨਾਲ ਹੀ ਭਾਗਵਾਲ ਨਾਲ ਹੀ ਚਲ ਗਿਆ ਫਿਰ ਚੰਗਾ ਫਿਰ ਰੱਬ ਰੱਖਾ ਬਾਬਾ ਜੀ ਨਹੀਂ ਬਾਏ ਬਾਏ